10ਵਾਂ ਪਾਤਸ਼ਾਹ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਸਭ ਥਾਈਂ ਹੋਏ ਸਹਾਏ। 10 ਪਾਤਸ਼ਾਹੀਆਂ ਦੀ ਜੋਤ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਕੇ ਪਾਠ ਦੀਦਾਰ ਦਾ ਧਿਆਨ ਤਰ ਖਾਲਸਾ ਸਾਹਿਬ ਬੋਲੋ ਜੀ। ਪੰਜਾਂ ਪਿਆਰਿਆਂ ਚਾਹੋ ਸਾਹਿਬਜ਼ਾਦਿਆਂ ਚਾਰੀਆਂ
छपे अंधेर पहलुआ, तार छपे अंधेर पहलुआ। सतगुरु नानक प्रगटिया, मिट्टी धुंध जग चानन हुआ। सतगुरु नानक प्रगटिया, मिट्टी धुंध जग चानन हुआ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਗੁਰੂ ਪਿਆਰੀ ਸਾਧ ਸੰਗਤ ਜੀਓ, ਅੱਜ ਅਸੀਂ ਬ੍ਰਿਸਬਨ ਸਿੱਖ ਟੈਂਪਲ ਲੌਂਗ ਰੋਡ ਤੋਂ ਬੋਲ ਰਹੇ ਹਾਂ, ਜੋ ਕਿ 550 ਸਾਲਾ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਦਿਹਾੜੇ ਨੂੰ ਸਮਰਪਿਤ ਕਰਦੀ ਹੋਈ ਸੰਗਤ ਪਿਛਲੇ 3 ਦਿਨਾਂ ਤੋਂ ਸ਼ੁੱਕਰਵਾਰ ਤੋਂ ਅਖੰਡ ਪਾਠ ਸਾਹਿਬ ਪ੍ਰਕਾਸ਼ ਕਰਾਏ ਗਏ ਸਨ, ਜਿਨ੍ਹਾਂ ਦੇ ਅੱਜ ਭੋਗ ਬੜੀ ਭਾਵਨਾ ਸ਼ਰਧਾ ਦੇ ਨਾਲ ਸਾਧ ਸੰਗਤ ਨੇ ਬੜੀ ਧੂਮਧਾਮ ਨਾਲ ਮਨਾਏ ਗਏ ਹਨ ਅਤੇ ਨਿਸ਼ਾਨ ਸਾਹਿਬ ਦੀ ਸੇਵਾ ਕੀਤੀ ਗਈ ਹੈ। ਉਪਰੰਤ ਸਾਰੀਆਂ ਸੰਗਤਾਂ ਬੜੀ ਧੂਮਧਾਮ ਦੇ ਨਾਲ ਅੱਜ ਦੇ ਦਿਨ ਨੂੰ ਸਮਰਪਿਤ ਕਰ ਰਹੀਆਂ ਹਨ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਮੈਂ ਇੱਥੇ ਗੁਰੂ ਨਾਨਕ ਸਿੱਖ ਟੈਂਪਲ ਤੋਂ ਮੁੱਖ ਸੇਵਾਦਾਰ ਪ੍ਰਧਾਨ ਅਮਰਜੀਤ ਸਿੰਘ ਮਾਲ ਤੇ ਨਾਲ ਮੇਰੇ ਸਾਡੀ ਕਮੇਟੀ ਵਾਲੇ ਇੰਡੋਜ਼ ਟੀਵੀ ਆਸਟ੍ਰੇਲੀਆ ਦੇ ਸਾਰੇ ਦਰਸ਼ਕਾਂ ਨੂੰ ਬਹੁਤ-ਬਹੁਤ ਵਧਾਈਆਂ। ਗੁਰੂ ਨਾਨਕ ਸਾਹਿਬ ਜੀ ਦੇ 550ਵੇਂ ਜਨਮ ਦਿਨ ਤੇ ਮੁਬਾਰਕਾਂ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਦਲਵੀਰ ਹਲਵਾਰਵੀ ਬ੍ਰਿਸਬਨ ਗੁਰੂ ਨਾਨਕ ਸਿੱਖ ਟੈਂਪਲ ਇਨਾਲਾ ਬ੍ਰਿਸਬਨ ਤੋਂ ਸਮੂਹ ਗੁਰੂ ਨਾਨਕ ਲੇਵਾ ਸਾਧ ਸੰਗਤ ਨੂੰ ਗੁਰੂ ਮਹਾਰਾਜ ਦੇ 550ਵੇਂ ਪ੍ਰਕਾਸ਼ ਉਤਸਵ ਦੀਆਂ ਲੱਖ-ਲੱਖ ਵਧਾਈਆਂ ਦਿੰਦਾ ਹੈ ਜੀ। ਅੱਜ ਗੁਰੂ ਘਰ ਬਹੁਤ ਸਾਰੀਆਂ ਰੌਣਕਾਂ ਨੇ, ਸੰਗਤਾਂ ਹੁਮਾ ਕੇ ਪਹੁੰਚੀਆਂ ਨੇ ਤੇ ਜਿੰਨੇ ਵੀ ਗੁਰੂ ਘਰ ਨੇ ਇੱਥੇ ਬ੍ਰਿਸਬਨ ਸ਼ਹਿਰ ਦੇ ਵਿੱਚ ਸਾਰਿਆਂ ਵਿੱਚ ਹੀ ਬਹੁਤ ਸਾਰਾ ਇਕੱਠ ਹੈ। ਸੰਗਤਾਂ ਬੜੇ ਉਤਸ਼ਾਹ ਦੇ ਨਾਲ ਇਹ ਪੁਰਬ ਮਨਾ ਰਹੀਆਂ ਹਨ। ਜਿਸ ਤਰ੍ਹਾਂ ਸਾਨੂੰ ਖਬਰ ਮਿਲੀ ਹੈ ਕੱਲ੍ਹ ਕਰਤਾਰਪੁਰ ਦੇ ਲਾਂਘੇ ਦੀ, ਸੋ ਉਸ ਦੇ ਕਾਰਨ ਵੀ ਸੰਗਤਾਂ ਵਿੱਚ ਬਹੁਤ ਸਾਰਾ ਉਤਸ਼ਾਹ ਹੈ। ਤੇ ਸਭ ਤੋਂ ਵੱਡੀ ਗੱਲ ਇੱਥੋਂ ਦੀ ਹੋਸਟ ਕਮਿਊਨਿਟੀ ਦੇ ਨਾਲ ਮਿਲ ਕੇ ਅਸੀਂ ਅਗਲੇ ਥਰਸਡੇ ਵਾਲੇ ਦਿਨ ਜਾਣੀ ਕਿ 14 ਤਾਰੀਖ ਨੂੰ ਇੱਥੋਂ ਦੀ ਪਾਰਲੀਮੈਂਟ ਵਿੱਚ ਵੀ ਪਹਿਲੀ ਵਾਰ ਸਾਹਿਬ ਸ਼੍ਰੀ ਗੁਰੂ ਨਾਨਕ ਦੇਵ ਜੀ ਦਾ ਪ੍ਰਕਾਸ਼ ਉਤਸਵ ਮਨਾ ਰਹੇ ਹਾਂ, ਜਿੱਥੇ ਬਹੁਤ ਸਾਰੇ ਸਥਾਨਕ ਲੀਡਰ ਵੀ ਹੋਣਗੇ, ਸਿੱਖ ਸੰਗਤਾਂ ਵੀ ਹੋਣਗੀਆਂ। ਸੋ ਸਾਰਿਆਂ ਨੂੰ ਹੀ ਗੁਰੂ ਸਾਹਿਬ ਦੇ
ਪ੍ਰਕਾਸ਼ ਉਤਸਵ ਦੀਆਂ ਬਹੁਤ ਬਹੁਤ ਵਧਾਈਆਂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। ਮੇਰਾ ਨਾਮ ਗੁਰਦੇਵ ਸਿੰਘ ਮਲਹੋਤਰਾ ਹੈ ਜੀ। ਮੈਂ ਗੁਰੂ ਨਾਨਕ ਸਿੱਖ ਟੈਂਪਲ ਇਨਾਲਾ ਦੇ ਪ੍ਰਬੰਧਕ ਕਮੇਟੀ ਵਿੱਚ ਹਾਂ। ਮੈਂ ਸਾਰੀ ਸਾਧ ਸੰਗਤ ਨੂੰ ਗੁਰੂ ਨਾਨਕ ਦੇਵ ਜੀ ਦੇ 550 ਜਨਮ ਦਿਨ 'ਤੇ ਸਾਰੀ ਸੰਗਤ ਤੋਂ ਲੱਖ ਲੱਖ ਵਧਾਈ ਦਿੰਦਾ। ਅੱਜ ਇੱਥੇ ਗੁਰਦੁਆਰਾ ਸਾਹਿਬ 'ਤੇ ਕਾਫੀ ਸਾਧ ਸੰਗਤ ਹੁਮ ਕੇ ਪਹੁੰਚੀ ਹੈ ਅਤੇ ਅੱਗੋਂ ਵੀ 12 ਤਰੀਕ ਨੂੰ ਅਤੇ ਨੈਕਸਟ ਵੀਕਐਂਡ 'ਤੇ ਅਸੀਂ ਗੁਰੂ ਨਾਨਕ ਦੇਵ ਜੀ ਦਾ ਗੁਰਪੁਰਬ ਹੈ, ਬੜੀ ਧੂਮ-ਧਾਮ ਨਾਲ ਮਨਾ ਰਹੇ ਹਾਂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਮੈਂ ਜਰਨੈਲ ਸਿੰਘ ਬਾਸੀ ਗੁਰੂ ਨਾਨਕ ਗੁਰਦੁਆਰੇ ਵਿੱਚ ਸੇਵਾ ਕਰਦਾ ਹਾਂ, ਜੋ ਕਿ ਅਸੀਂ ਬੜੇ ਹੌਸਲੇ ਨਾਲ, ਖੁਸ਼ੀਆਂ ਨਾਲ ਗੁਰੂ ਨਾਨਕ ਦਾ ਜਨਮ ਦਿਨ ਮਨਾ ਰਹੇ ਹਾਂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਇੰਡੋਜ਼ ਟੀਵੀ ਦੇਖ ਰਹੇ ਸਾਰੇ ਦਰਸ਼ਕਾਂ ਦਾ ਸਵਾਗਤ ਹੈ। ਤੇ ਦਰਸ਼ਕੋ, ਸਭ ਤੋਂ ਪਹਿਲਾਂ ਤੁਹਾਨੂੰ ਗੁਰੂ ਨਾਨਕ ਦੇਵ ਜੀ ਦੇ ਗੁਰਪੁਰਬ ਦੀਆਂ ਲੱਖ ਲੱਖ ਮੁਬਾਰਕਾਂ। 550ਵਾਂ ਗੁਰਪੁਰਬ ਜਿਹੜਾ ਕਿ ਆਪਾਂ ਮਨਾ ਰਹੇ ਹਾਂ, ਔਰ ਜਿੱਦਾਂ ਕਿ ਆਪ ਜੀ ਨੂੰ ਪਤਾ ਹੈ ਕਿ ਵੱਖ-ਵੱਖ ਥਾਵਾਂ ਤੇ ਸਮਾਗਮ ਹੋ ਰਹੇ ਨੇ। ਉਸੇ ਦੇ ਚੱਲਦਿਆਂ ਹੋਇਆਂ ਅਸੀਂ ਆਸਟ੍ਰੇਲੀਆ ਦੇ ਵਿੱਚ ਸਾਰੀ ਸਿੱਖ ਕਮਿਊਨਿਟੀ ਵੱਲੋਂ ਵੀ ਕੁਝ ਉਪਰਾਲੇ ਕੀਤੇ ਜਾ ਰਹੇ ਨੇ। ਸੋ ਉਸ ਉਪਰਾਲੇ ਤੇ ਕੀ ਉਪਰਾਲੇ ਕੀਤੇ ਜਾ ਰਹੇ ਨੇ, ਆਪਾਂ ਅੱਜ ਜਿਹੜਾ ਇੱਥੇ ਕੈਂਪ ਲਾਇਆ ਹੋਇਆ ਇਹਦੇ ਮੁਤਾਬਕ ਗਗਨ ਜੀ ਕੋਲੋਂ ਆਪਾਂ ਜਾਣਕਾਰੀ ਲੈਂਦੇ ਹਾਂ। ਸੋ ਗਗਨ ਜੀ, ਪਲੀਜ਼ ਦੱਸੋ ਇਹ ਜਿਹੜਾ ਅੱਜ ਦਾ ਆਪਣਾ ਇਹ ਕੈਂਪ ਹੈ, ਕਿਸ ਦੇ ਬਾਬਤ ਤੇ ਕਿੱਦਾਂ ਹੈ ਜੀ? ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਇੰਡੋਜ਼ ਟੀਵੀ ਦੇ ਸਾਰੇ ਦਰਸ਼ਕਾਂ ਨੂੰ ਪਹਿਲਾਂ ਤਾਂ 550ਵੇਂ ਗੁਰੂ ਸਾਹਿਬ ਦੇ ਜਨਮ ਦਿਨ ਤੇ, ਗੁਰੂ ਨਾਨਕ ਦੇਵ ਜੀ ਦਾ ਜਨਮ ਦਿਨ ਤੇ, ਪ੍ਰਕਾਸ਼ ਦਿਵਸ ਤੇ ਬਹੁਤ ਬਹੁਤ ਵਧਾਈ ਹੈ। ਤੇ ਬ੍ਰਿਸਬਨ ਦੀ ਸਿੱਖ ਕਮਿਊਨਿਟੀ ਨੇ ਇੱਕ ਛੋਟਾ ਜਿਹਾ ਉਪਰਾਲਾ ਕੀਤਾ ਹੈ ਕਿ ਬਈ ਉਹ ਵੱਖ-ਵੱਖ ਗੁਰਦੁਆਰਿਆਂ 'ਚ ਜਾ ਕੇ ਇੱਕ ਡੋਨੇਟ ਲਾਈਫ, ਜੋ ਕਿ ਆਸਟ੍ਰੇਲੀਆ ਵਾਈਡ ਆਰਗਨ ਡੋਨੇਸ਼ਨ ਦੀ ਏਜੰਸੀ ਹੈ, ਇੱਕੋ ਹੀ ਏਜੰਸੀ ਹੈ ਜਿੱਥੇ ਤੁਸੀਂ ਐਜ਼ ਅ ਆਰਗਨ ਡੋਨਰ ਜਿਹੜੇ ਰਜਿਸਟਰ ਕਰ ਸਕਦੇ ਆ, ਉਹਨਾਂ ਦੇ ਕੈਂਪ ਲਗਾਏ ਜਾ ਰਹੇ ਹੈ। ਉਪਰਾਲਾ ਇਹ ਹੈ ਸਿੱਖ ਕਮਿਊਨਿਟੀ ਨੇ ਕੀਤਾ ਕਿ ਬਈ ਉਹ ਕੋਸ਼ਿਸ਼ ਕਰ ਰਹੇ ਨੇ ਕਿ ਬਈ ਬਾਬਾ ਜੀ ਦੇ 550ਵੇਂ ਜਨਮ ਦਿਨ 'ਤੇ ਐਟਲੀਸਟ 550 ਜਿਹੜੇ ਸਿੱਖ ਕਮਿਊਨਿਟੀ ਦੇ ਜਿਹੜੇ ਆਪਣੇ ਸੰਗਤਾਂ 'ਚੋਂ ਲੋਕੀ ਹਿੱਸਾ ਪਾ ਸਕਣ ਅਤੇ ਆਪਣੇ ਆਪ ਨੂੰ ਰਜਿਸਟਰ ਕਰ ਸਕਣ। ਇਹਦਾ ਮੇਨ ਮਕਸਦ ਇਹ ਹੈ ਕਿ ਬਈ ਜੇ ਕੱਲ੍ਹ ਨੂੰ ਤੁਹਾਡੀ ਜ਼ਿੰਦਗੀ ਤੋਂ ਬਾਅਦ ਆਫਟਰ ਲਾਈਫ ਜੇ ਤੁਹਾਡੇ ਆਰਗਨਸ ਕਿਸੇ ਦੇ ਕੰਮ ਆ ਸਕਣ ਤਾਂ ਉਹਨਾਂ ਦੀ ਜਾਨ ਜਿਹੜੀ ਹੈ ਬਚ ਸਕਦੀ ਹੈ। ਅਤੇ ਇੱਕ ਸਿੱਖ ਕਮਿਊਨਿਟੀ ਦਾ ਜੋ ਉਪਰਾਲਾ ਸੰਗਤਾਂ ਨੇ ਵੱਧ ਚੜ ਕੇ ਜਿਹੜਾ ਇਹਦੇ ਵਿੱਚ ਹਿੱਸਾ ਪਾਉਣਾ ਹੈ, ਇਹਦਾ ਇੱਕ ਫੇਸਬੁੱਕ ਦਾ ਲਿੰਕ ਵੀ ਹੈ ਜਿੱਥੇ ਤੁਸੀਂ ਜਾ ਸਕਦੇ ਆ। ਸਿੱਖ ਕਮਿਊਨਿਟੀ ਦਾ ਡੋਨੇਟ ਲਾਈਫ ਵਾਲਿਆਂ ਨੇ ਅਲੱਗ ਤੋਂ ਇੱਕ ਲਿੰਕ ਬਣਾਇਆ ਹੈ ਜੋ ਕਿ ਮੈਂ ਪੜ੍ਹ ਦਿੰਦਾ, www.donatelife.gov.au/sikhcommunityau। ਜੇ ਤੁਸੀਂ ਹੱਥ ਨਾਲ ਫਾਰਮ ਨਾ ਭਰ ਸਕੋ ਜਾਂ ਤੁਸੀਂ ਪਹੁੰਚ ਨਾ ਸਕੋ ਜਿੱਥੇ ਅਸੀਂ ਇਹ ਮਾਰਕੀਜ਼ ਇਹ ਕੈਂਪ ਲਗਾ ਰਹੇ ਹਾਂ, ਤਾਂ ਪਲੀਜ਼ ਤੁਸੀਂ www.donatelife.gov.au/sikhcommunityau ਤੇ ਜਾ ਕੇ ਰਜਿਸਟਰ ਹੋ ਸਕਦੇ ਆ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਤੇ ਜੋਤੀ ਭੈਣ ਜੀ, ਮੈਂ ਤੁਹਾਨੂੰ ਪੁੱਛਣਾ ਚਾਹਾਂਗਾ ਕਿ ਜਿੱਦਾਂ ਇਹ ਇੰਨੀ ਜ਼ਿਆਦਾ ਹਜੇ ਜਾਗਰੂਕਤਾ ਆਪਣੇ ਭਾਈਚਾਰੇ 'ਚ ਨਹੀਂ ਹੈਗੀ ਇਸ ਪ੍ਰਤੀ, ਹੈ ਨਾ, ਹੋਏਗੀ ਵੀ ਬਟ ਇੰਨੀ ਜ਼ਿਆਦਾ ਨਹੀਂ ਹੈਗੀ। ਤੇ ਜਿੱਦਾਂ ਅੱਗੇ ਇੱਥੇ ਇੱਕ ਦੋ ਕੁਐਸਚਨ ਵੀ ਆਏ ਸੀਗੇ ਕਿ ਇਹ ਅੰਗ ਡੋਨੇਟ ਕਦੋਂ ਕਰਨੇ ਆ, ਤੁਸੀਂ ਥੋੜਾ ਜਿਹਾ ਪਲੀਜ਼ ਦੱਸੋ। ਦੇਖੋ ਜੀ, ਤੁਸੀਂ ਜਿੰਦੇ ਜੀ ਇਹ ਡਿਸੀਜਨ ਲੈ ਸਕਦੇ ਆ ਕਿ ਮੈਂ ਆਥੋਰਾਈਜ਼ ਕਰਦੇ ਆ ਕਿ ਮੇਰੇ ਜਿਹੜੇ ਆ ਆਰਗਨਸ ਡੋਨੇਟ ਦਿੱਤੇ ਜਾਣ, ਬਟ ਇਹ ਹੈ ਕਿ ਤੁਹਾਡੇ ਜਿੰਦੇ ਜੀ ਨਹੀਂ ਕੋਈ ਕੱਢ ਸਕਦਾ। ਇਹਨਾਂ ਨੂੰ ਇਹ ਕਿ ਤੁਹਾਡੀ ਆਫਟਰ ਲਾਈਫ ਉਹ ਵੀ ਤੁਹਾਡੇ ਜਿਹੜੇ ਉਦੋਂ ਵੀ ਤੁਸੀਂ ਜਿਹੜੇ ਤੁਹਾਡੇ
ਹੈਗੇ ਆ ਜਿਨ੍ਹਾਂ ਜਿਹੜੇ ਤੁਹਾਡੇ ਲੁੱਕ ਆਫਟਰ ਕਰ ਰਹੇ ਤੁਹਾਡੀ ਫੈਮਿਲੀ ਆ, ਉਦੋਂ ਵੀ ਤੁਹਾਡੇ ਡਿਸੀਜਨ ਓਵਰਟੇਕ ਕਰ ਸਕਦੇ ਆ ਕਿ ਵੀ ਅਸੀਂ ਨਹੀਂ ਚਾਹੁੰਦੇ ਕਿ ਮੇਰੇ ਹਸਬੈਂਡ ਦੇ ਜਿਹੜੇ ਆਰਗਨਸ ਡੋਨੇਟ ਕੀਤੇ ਜਾਣ। ਬਟ ਇਹ ਹੈ ਕਿ ਇਹ ਟੋਟਲੀ ਤੁਹਾਡੀ ਵਿਸ਼ ਹੈ, ਤੁਹਾਨੂੰ ਕੋਈ ਫੋਰਸ ਨਹੀਂ ਕਰ ਸਕਦਾ। ਬਟ ਇਹ ਹੈ ਕਿ ਜੇ ਕੱਲ ਨੂੰ ਸਾਨੂੰ ਲੋੜ ਪਈ ਤੇ ਸਾਡੇ ਬੋਡੀ ਦੇ ਵਿੱਚ ਜਿਹੜੇ ਆ ਉਹ ਆਰਗਨਸ ਜਿਹੜੇ ਸਾਨੂੰ ਮਿਲਣੇ ਨਹੀਂ ਹੈਗੇ। ਤੁਸੀਂ ਦੱਸ ਰਹੇ ਸੀ ਨਾ ਕਿ ਆਪਣੇ ਜਿਹੜੇ ਇੰਡੀਅਨ ਕਮਿਊਨਿਟੀ ਜਾਂ ਏਸ਼ੀਅਨ ਜਾਂ ਆਪਣੀ ਰੇਸ ਹੈ ਵੀ ਉਹਨਾਂ ਨੂੰ ਅਗਰ ਜ਼ਰੂਰਤ ਪੈਂਦੀ ਹੈ ਤੇ ਉਹਨਾਂ ਨੂੰ ਆਪਣੀ ਕਮਿਊਨਿਟੀ ਦੇ ਹੀ ਮਤਲਬ ਜਿਵੇਂ ਤੁਸੀਂ ਉਹਦੇ ਬਾਰੇ ਕੁਝ ਕਹਿ ਰਹੇ ਸੀ। ਜੀ ਵੀਰ ਜੀ, ਇਹਦੇ 'ਚ ਕੀ ਹੁੰਦਾ ਹੈ ਕਿ ਜਦੋਂ ਕੀ ਹੁੰਦਾ ਹੈ ਕਿ ਜਿਹੜੀ ਸਾਡੀ ਬੋਡੀ ਹੈ ਉਹ ਇਸ ਟਾਈਮ ਤੇ ਆਸਟ੍ਰੇਲੀਆ ਵਾਈਡ ਜਿਹੜੇ ਆ ਏਸ਼ੀਅਨ ਆਰਗਨਸ ਜਿਹੜੇ ਆ ਨਾ ਇਹਨਾਂ ਕੋਲ ਬਹੁਤ ਘੱਟ ਨੇ। ਜੇ ਕੱਲ ਨੂੰ ਸਾਨੂੰ ਲੋੜ ਪੈਂਦੀ ਹੈ ਤੇ ਮੋਸਟ ਆਫ ਦਾ ਟਾਈਮ ਕੀ ਹੁੰਦਾ ਹੈ ਕਿ ਸਾਡੀ ਬੋਡੀ ਜਿਹੜੀ ਇਹਨਾਂ ਦੀ ਰੇਸ ਹੈ ਜਾਂ ਇਹਨਾਂ ਦੇ ਜਿਹੜੇ ਸਪੋਜ਼ ਕਰੋ ਵੈਸਟਰਨ ਜਿਹੜੇ ਸਾਈਡ ਤੇ ਜਿਹੜੇ ਆਪਣੇ ਆਜ਼ੀਜ਼ ਜੇ ਨੇ ਕੋਈ ਵੀ ਇਹਨਾਂ ਦੇ ਆਰਗਨਸ ਨੇ ਉਹ ਕਈ ਮੋਸਟ ਆਫ ਦਾ ਟਾਈਮ ਸਾਡੀ ਬੋਡੀ ਜਿਹੜੀ ਰਿਜੈਕਟ ਕਰ ਦਿੰਦੀ ਹੈ। ਈਵਨ ਕਿ ਸਾਨੂੰ ਆਰਗਨ ਮਿਲ ਵੀ ਜਾਣ ਸਾਡੀ ਬੋਡੀ ਰਿਜੈਕਟ ਕਰ ਦਿੰਦੀ। ਬਟ ਮੋਸਟ ਆਫ ਦਾ ਟਾਈਮ ਕੀ ਹੁੰਦਾ ਕਿ ਜੋ ਏਸ਼ੀਅਨ ਰੇਸ ਦੇ ਹੀ ਸਾਡੀ ਰੇਸ ਦੇ ਹੀ ਆ ਤੇ ਸਾਡੀ ਬੋਡੀ ਜਿਹੜੀ ਹੈ ਨਾ ਐਕਸੈਪਟ ਕਰ ਲੈਂਦੀ ਹੈ। ਤੇ ਇਸ ਕਰਕੇ ਹੈ ਕਿ ਇਹ ਬਹੁਤ ਅੱਛਾ ਉਪਰਾਲਾ ਹੈ ਤੇ ਆਪਾਂ ਇਹਨੂੰ ਸਾਰਿਆਂ ਨੂੰ ਵੱਧ ਚੜ੍ਹ ਕੇ ਇਹਦੇ 'ਚ ਹਿੱਸਾ ਲੈਣਾ ਚਾਹੀਦਾ ਹੈ। ਥੈਂਕ ਯੂ। ਤਾਂ ਦੋਸਤੋ ਜਿਹੜੀ ਅਸੀਂ ਇਹ ਗੱਲ ਪੁੱਛੀ ਸੀਗੀ ਇਹਦੇ ਵਿੱਚ ਕਿ ਜਿੱਦਾਂ ਆਰਗਨਸ ਕਦੋਂ ਡੋਨੇਟ ਕਰਨੇ, ਸਾਨੂੰ ਇੱਥੇ ਸਵਾਲ ਆਇਆ ਸੀਗਾ ਜਿੱਦਾਂ ਆਪਾਂ ਕਿਹਾ ਕਿ ਜਾਗਰੂਕਤਾ ਨਹੀਂ ਹੈ ਨਾ। ਉਹ ਗੱਲ ਤਾਂ ਵੈਸੇ ਹਾਸੇ ਮਜ਼ਾਕ ਵਾਲੀ ਸੀ ਕਿ ਤੁਹਾਡੇ ਹੁਣੇ ਅੰਗ ਨਹੀਂ ਕਰਨੇ ਕਿ ਜਦੋਂ ਆਪਾਂ ਸੰਸਾਰ ਤੋਂ ਅੱਖਾਂ ਮੀਟ ਜਾਾਂਗੇ ਉਸ ਤੋਂ ਬਾਅਦ। ਤੇ ਬੜੀ ਚੰਗੀ ਗੱਲ ਹੈ ਕਿ ਜੇ ਆਪਣੇ ਜਾਣ ਤੋਂ ਬਾਅਦ ਵੀ ਆਪਣੇ ਆਰਗਨਸ ਦੇ ਰਾਹੀਂ ਕੋਈ ਹੋਰ ਮਤਲਬ ਜਿੰਦਾ ਰਹਿ ਸਕੇ ਤੇ ਬੜੀ ਚੰਗੀ ਗੱਲ ਹੈ ਨਾ। ਤੇ ਦੋਸਤੋ ਇੱਕ ਵਾਰ ਫੇਰ ਤੋਂ ਤੁਹਾਨੂੰ ਸਾਰਿਆਂ ਨੂੰ ਗੁਰੂ ਨਾਨਕ ਦੇਵ ਜੀ ਦੇ ਗੁਰਪੁਰਬ ਦੀਆਂ ਲੱਖ ਲੱਖ ਮੁਬਾਰਕਾਂ। ਤੇ ਤੁਸੀਂ ਜਰੂਰ ਇਸ ਵੀਡੀਓ ਨੂੰ ਦੇਖ ਕੇ ਵੱਧ ਤੋਂ ਵੱਧ ਸਹਿਯੋਗ ਕਰਨਾ। ਔਰ ਸਾਡੀ ਕੋਸ਼ਿਸ਼ ਹੈ ਮਤਲਬ ਇਸ ਆਰਗੇਨਾਈਜੇਸ਼ਨ ਦੀ ਕੋਸ਼ਿਸ਼ ਹੈ ਕਿ ਆਪਣੇ ਸਿੱਖ ਭਾਈਚਾਰੇ ਵੱਲੋਂ ਸਿੱਖ ਕਮਿਊਨਿਟੀ ਵੱਲੋਂ ਜੇ 550ਵਾਂ ਆਪਾਂ ਗੁਰਪੁਰਬ ਮਨਾ ਰਹੇ ਹਾਂ ਉਦੋਂ ਤੱਕ ਜੇ ਆਪਾਂ 550 ਮਤਲਬ ਡੋਨਰਸ ਰਜਿਸਟਰਡ ਹੋ ਜਾਣ। ਔਰ ਇਹਨਾਂ ਨੂੰ ਬਹੁਤ ਸੋਹਣਾ ਹੁੰਗਾਰਾ ਮਿਲ ਰਿਹਾ। ਔਰ ਨੀਅਰਲੀ ਆਈ ਥਿੰਕ ਕਿ ਮੋਰ ਦੈਨ 300 ਹੋ ਗਏ ਆ। ਔਰ ਕੋਸ਼ਿਸ਼ ਹੈ ਕਿ ਉਸ ਦਿਨ ਤੱਕ ਜੇ ਆਪਾਂ 550 ਕਰ ਸਕੀਏ। ਸੋ ਸਾਰਿਆਂ ਨੂੰ ਇੱਕ ਵਾਰ ਫੇਰ ਤੋਂ ਲੱਖ ਲੱਖ ਮੁਬਾਰਕਾਂ ਗੁਰਪੁਰਬ ਦੀਆਂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅੱਜ ਧੰਨ ਧੰਨ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਦਾ 550 ਸਾਲਾ ਜਨਮ ਪੁਰਬ ਮਨਾਇਆ ਜਾ ਰਿਹਾ ਹੈ। ਸੰਗਤ ਗੁਰਦੁਆਰਾ ਤੇਗਮ ਸਿੰਘ ਸਾਹਿਬ ਦੀ ਸੰਗਤ ਵੱਲੋਂ ਬੜੇ ਉਤਸ਼ਾਹ ਨਾਲ ਗੁਰਪੁਰਬ ਮਨਾਇਆ ਜਾ ਰਿਹਾ ਹੈ। ਗੁਰਦੁਆਰੇ ਦੀ ਮੈਨੇਜਮੈਂਟ ਕਮੇਟੀ ਇੱਥੋਂ ਦੀ ਸੰਗਤ ਨੇ ਬਹੁਤ ਦਾ ਸਹਿਯੋਗ ਨਾਲ ਗੁਰੂ ਘਰ ਦੇ ਅੰਦਰ ਸਜਾਵਟ ਕੀਤੀ ਗਈ। ਗੁਰੂ ਦਾ ਲੰਗਰ ਤਿਆਰ ਕੀਤਾ ਗਿਆ, ਹੋਰ ਵੀ ਵਸਤਾਂ ਤਿਆਰ ਕੀਤੀਆਂ ਗਈਆਂ, ਉਹ ਸੰਗਤਾਂ ਨੂੰ ਪਹੁੰਚਾਈਆਂ ਗਈਆਂ, ਛਕਾਈਆਂ ਗਈਆਂ। ਨਾਲ ਹੀ ਗੁਰੂ ਗ੍ਰੰਥ ਸਾਹਿਬ ਜੀ ਦਾ ਕੱਲ੍ਹ ਤੋਂ ਅਖੰਡ ਪਾਠ ਚੱਲ ਰਿਹਾ ਜੋ ਅੱਜ ਸ਼ਾਮ ਨੂੰ ਉਹਨਾਂ ਦਾ ਸਹੀ ਅਖੰਡ ਪਾਠ ਦਾ ਭੋਗ ਪਾਇਆ ਜਾਊ। ਸੰਗਤਾਂ ਅਰਦਾਸ ਕੀਤੀ ਜਾਊਗੀ ਸੁੱਖ ਦੇ ਭਲੇ ਵਾਸਤੇ। ਗੁਰੂ ਪਿਆਰੀ ਸਾਧ ਸੰਗਤ ਜੀ ਜੋ ਇੰਡੋ ਟੀਵੀ ਸਿੱਖ ਸੰਗਤਾਂ ਦੇਖ ਰਹੀਆਂ ਹੈ, ਇਸ ਟੀਵੀ ਚੈਨਲ ਦਾ ਵੀ ਧੰਨਵਾਦ ਕੀਤਾ ਜਾਂਦਾ ਹੈ ਜਿਹੜੀ ਗੁਰਦੁਆਰਾ ਤੇਗਮ ਸਾਹਿਬ ਦੇ ਸਾਰੇ
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਇੰਡੋਜ਼ ਟੀਵੀ ਦੇਖ ਰਹੇ ਸਾਰੇ ਹੀ ਦਰਸ਼ਕਾਂ ਨੂੰ ਗੁਰੂ ਨਾਨਕ ਸਾਹਿਬ ਜੀ ਦੇ 550ਵੇਂ ਪ੍ਰਕਾਸ਼ ਪੁਰਬ ਦੀ ਲੱਖ ਲੱਖ ਵਧਾਈ ਹੋਵੇ ਜੀ। ਸੋ ਆਓ ਆਪਾਂ ਇਸ 550ਵੇਂ ਜਨਮ ਦਿਵਸ 'ਤੇ ਆਪਾਂ ਕੁਝ ਚੰਗਾ ਕਰਨ ਦਾ ਪ੍ਰਣ ਕਰੀਏ ਅਤੇ ਗੁਰੂ ਨਾਨਕ ਸਾਹਿਬ ਦੇ ਦੱਸੇ ਹੋਏ ਮਾਰਗ ਤੇ ਚੱਲਣ ਦੀ ਕੋਸ਼ਿਸ਼ ਕਰੀਏ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਇੰਡੋਜ਼ ਟੀਵੀ ਦੇਖ ਰਹੇ ਸਾਰੇ ਦਰਸ਼ਕਾਂ ਨੂੰ ਗੁਰੂ ਨਾਨਕ ਸਾਹਿਬ ਜੀ ਦੇ 550ਵੇਂ ਪ੍ਰਕਾਸ਼ ਉਤਸਵ ਦੀ ਬਹੁਤ ਬਹੁਤ ਵਧਾਈ ਹੋਵੇ ਜੀ। ਆਓ ਅਸੀਂ ਸਾਰੇ ਰਲ ਮਿਲ ਕੇ ਪ੍ਰਣ ਕਰੀਏ ਅਤੇ ਅਰਦਾਸ ਕਰੀਏ ਕਿ ਅਸੀਂ ਗੁਰੂ ਨਾਨਕ ਸਾਹਿਬ ਜੀ ਦੇ ਦੱਸੇ ਹੋਏ ਮਾਰਗ ਤੇ ਚੱਲਣ ਦਾ ਯਤਨ ਕਰ ਸਕੀਏ ਅਤੇ ਸਾਨੂੰ ਸਾਰਿਆਂ ਦੇ ਪਰਿਵਾਰਾਂ ਵਿੱਚ ਸੁਖ ਸ਼ਾਂਤੀਆਂ ਰਹਿ ਸਕਣ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਬ੍ਰਿਸਬਨ ਯੂਥ ਸਪੋਰਟਸ ਕਲੱਬ ਵੱਲੋਂ ਇੰਡੋਜ਼ ਟੀਵੀ ਦੇਖ ਰਹੇ ਸਾਰੇ ਦਰਸ਼ਕਾਂ ਨੂੰ ਗੁਰੂ ਨਾਨਕ ਦੇਵ ਜੀ ਦੇ 550ਵੇਂ ਜਨਮ ਦਿਨ ਤੇ ਬਹੁਤ ਬਹੁਤ ਵਧਾਈਆਂ ਜੀ। ਆਓ ਅਸੀਂ ਸਾਰੇ ਜਣੇ ਕੋਸ਼ਿਸ਼ ਕਰੀਏ ਕਿ ਆਪਾਂ ਗੁਰੂ ਨਾਨਕ ਦੇਵ ਜੀ ਦੀਆਂ ਸਿੱਖਿਆ ਨੂੰ ਸਮਝੀਏ ਤੇ ਉਹਨੂੰ ਅਪਣਾਈਏ ਆਪਣੇ ਜੀਵਨ ਵਿੱਚ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।